मैं पंजाब दी प्रोग्राम में धालीवाल जी आपका स्वागत है जी। मिस्टर थिंद जी बहुत मेहरबानी तुसी मैनू अपने दर्शकों के रूबरू करन जा रहे हो। सब तो पहला साडे दर्शकों नूं अपने बारे दसो जी। देखो मिस्टर थिंद जी मैं इस देश दे विच 1984 दे विच इंजीनियरिंग की विद्या हासिल करके पंजाब तो इत्थे आया। हाँ जी। इत्थे आके जिस तरह बहुत सारे होर इमीग्रेंट्स ने घालना घालियां उन्हां चों बहुत सारे तुहाडे दर्शक भी आ जिहड़े उन्होंने उस तरह मैं घालना घालदा होया यूनीवर्सिटी कैलगरी तो इंजीनियरिंग की विद्या प्राप्त करके इंजीनियरिंग दे विच नौकरी की, अपना कारोबार जिहड़ा सी ओह बनाया और आपदे बच्चे ते मेरा जिहड़ा बजुर्ग पेरेंट्स जिहड़े हैगे ਉਹ इस हल्के ਦੇ ਵਿੱਚ ਜਿਹੜੇ ਆ ਨਿਊਟਨ ਨੌਰਥ ਡੈਲਟਾ ਦੇ ਵਿੱਚ ਅਸੀਂ ਜਿਹੜਾ ਆਪਣਾ ਇੱਕ ਵਧੀਆ ਜੀਵਨ ਬਤੀਤ ਕਰ ਰਹੇ ਹਾਂ। ਸੋ ਜਦੋਂ ਦੇਖਦੇ ਹਾਂ ਕਿ ਇਹੋ ਜਿਹਾ ਮੁਲਕ ਜਿਹਨੇ ਤੁਹਾਨੂੰ ਸਭ ਕੁਝ ਦਿੱਤਾ ਰਾਈਟ ਜਿਹਦੇ ਵਿੱਚ ਤੁਹਾਡਾ ਪਰਿਵਾਰ ਵੀ ਵਧੀਆ ਬਣਿਆ, ਤੁਹਾਡਾ ਬਿਜ਼ਨਸ ਵੀ ਸਟੈਬਲਿਸ਼ ਹੋ ਗਿਆ, ਪ੍ਰੋਫੈਸ਼ਨਲ ਵੀ ਤਰੱਕੀ ਕਰ ਲਈ, ਜਿਹੜੀ ਕਿਤੇ ਹੋਰ ਜਿਹੜੀਆਂ ਇਹ ਚੀਜ਼ਾਂ ਕਈ ਵਾਰ ਸੰਭਵ ਨਹੀਂ ਹੋ ਸਕਦੀਆਂ ਕਈ ਹੋਰ ਸਮਾਜ ਦੇ ਵਿੱਚ, ਤੇ ਫਰਜ਼ ਬਣਦਾ ਕਿ ਤੁਸੀਂ ਜਿਹੜਾ ਇਸ ਸੁਸਾਇਟੀ ਜਿਹੜੀ ਆ ਕੈਨੇਡੀਅਨ ਲੋਕ ਨੇ ਕੈਨੇਡੀਅਨ ਸੁਸਾਇਟੀ ਜਿਹਨੇ ਤੁਹਾਨੂੰ ਇੰਨਾ ਕੁਝ ਦਿੱਤਾ ਉਹਨੂੰ ਕੁਛ ਨਾ ਕੁਛ ਵਾਪਸ ਦਿਓ। ठीक है जी। ਤੁਹਾਡੀ ਰਾਈਡਿੰਗ ਦੇ ਲੋਕਲ ਇਸ਼ੂ ਕੀ ਹੈਗੇ ਜੀ? ਦੇਖੋ ਲੋਕਲ ਰਾਈਡਿੰਗ ਦੇ ਵਿੱਚ ਜਦੋਂ ਦੇਖਦੇ ਹਾਂ ਸਾਡੇ ਕੋਲ ਇਸ ਵੇਲੇ ਹੈਲਥ ਕੇਅਰ, ਇਕੋਨਮੀ, ਇਮੀਗ੍ਰੇਸ਼ਨ ਜਿਹੜੇ ਇਹ ਜਿਹੇ ਮਸਲੇ ਜਿਹੜੇ ਨੇ ਕਾਫੀ ਗੰਭੀਰ ਮਸਲੇ ਹਨ। ਹਾਂਜੀ। ਤੇ ਜਿਹੜੇ ਨੈਸ਼ਨਲ ਇਸ਼ੂ ਹੈਗੇ ਉਹ ਤੁਹਾਡੀ ਪਾਰਟੀ ਦੇ ਕਿਹੜੇ ਇਸ਼ੂ ਹੈਗੇ? ਦੇਖੋ ਹਰ ਇੱਕ ਰਾਈਡਿੰਗ ਦੇ ਵਿੱਚ ਜਿਹੜੇ ਨੇ ਉਹੀ ਇਸ਼ੂ ਜੇ ਮੈਂ ਦੇਖਿਆ ਜਾਵੇ ਨਿਊਟਨ ਨੌਰਥ ਡੈਲਟਾ ਇੱਕ ਬੜੀ ਡਾਈਵਰਸ ਰਾਈਡਿੰਗ ਆ। ਜਦੋਂ ਦੇਖਦੇ ਹਾਂ ਇਕਨੋਮਿਕ ਪਰਸਪੈਕਟਿਵ ਤੋਂ ਇੱਕ ਪਾਸੇ ਐਵਰੇਜ ਵਰਕਿੰਗ ਕਲਾਸ ਫੈਮਿਲੀ ਰਹਿ ਰਹੀ, ਦੂਜੇ ਪਾਸੇ ਬੜੀ ਐਫਲੂਐਂਟ ਜਿਹੜੀਆਂ ਫੈਮਲੀਜ਼ ਨੇ ਜਿੱਦਾਂ ਹੁਣ ਪੈਨੋਰਾਮਾ ਰਿਜ, ਸਨਸ਼ਾਈਨ ਹਿੱਲ ਦੇ ਵਿੱਚ ਰਹਿ ਰਹੀਆਂ। ਇਸੇ ਤਰ੍ਹਾਂ ਕਲਚਰ ਬੜੀ ਡਾਈਵਰਸ ਆ। ਇੱਕ ਪਾਸੇ ਸਾਡੇ ਜਿਹੜੀਆਂ ਨੇ ਇਮੀਗਰੈਂਟ ਕਮਿਊਨਿਟੀ ਜਿਹੜੀਆਂ ਇੱਥੇ ਆ ਕੇ ਕੈਨੇਡਾ 'ਚ ਬਸੀਆਂ ਕੈਨੇਡੀਅਨ ਹੈਗੇ ਹਾਂ ਅਸੀਂ, ਉੱਥੋਂ ਲੈ ਕੇ ਜਿਹੜੇ ਸੀਨੀਅਰ ਪਾਪੂਲੇਸ਼ਨ ਜਾਂ ਜਿਹੜੀ ਕਾਕੇਜਨ ਪਾਪੂਲੇਸ਼ਨ ਔਨ ਦੇ ਅਦਰ ਐਂਡ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਾ ਲਓ। ਸੋ ਬੜੀ ਡਾਈਵਰਸ ਜੀ ਜਿਹੜੀ ਆ ਉਹ ਰਾਈਡਿੰਗ ਹੋਣ ਕਰਕੇ ਮੈਂ ਦੇਖਦਾ ਕਿ ਤਕਰੀਬਨ ਕੈਨੇਡਾ ਵੀ ਇੱਕ ਬੜਾ ਡਾਈਵਰਸ ਮੁਲਕ ਆ। ਅੱਜ ਕੈਨੇਡਾ ਦੇ ਵੀ ਮੁਲਕ ਮਸਲੇ ਜਿਹੜੇ ਨੇ ਉਹ ਕੋਈ ਡਿਫਰੈਂਟ ਨਹੀਂ। ਉਹ ਵੀ ਮਸਲੇ ਕੀ ਨੇ? ਇਹੀ ਨੇ ਕਿ ਇੱਕ ਸਾਡੇ ਵਧੀਆ ਸਿਹਤ ਸੇਵਾਵਾਂ ਸਾਨੂੰ ਮਿਲਣੀਆਂ ਚਾਹੀਦੀਆਂ, ਸਾਡੇ ਬੱਚਿਆਂ ਨੂੰ ਵਧੀਆ ਪੜ੍ਹਾਈ ਮਿਲਣੀ ਚਾਹੀਦੀ, ਸਾਡੇ ਬਜ਼ੁਰਗਾਂ ਦਾ ਜਿਹੜਾ ਹੈ ਉਹ ਇੱਕ ਵਧੀਆ ਜਿਹੜਾ ਡਿਗਨਿਟੀ ਦੇ ਨਾਲ ਉਹ ਰਿਟਾਇਰ ਹੋ ਸਕਣ, ਰਾਈਟ। ਪਰੰਤੂ ਜਦੋਂ ਅੱਜ ਕੈਨੇਡਾ ਦੇ ਵਿੱਚ ਨੈਗੇਟਿਵ ਗਰੋਥ ਚੱਲ ਰਹੀ ਆ, ਜਿਹੜੀ ਬਰਥ ਰੇਟ ਆ ਉਹ ਨੈਗੇਟਿਵ ਆ, ਉਹਨੂੰ ਉਹਦੀ ਗਰੋਥ ਲਈ ਤਾਂ ਕਿ ਜਿਹੜੀ ਸੀਨੀਅਰ ਪਾਪੂਲੇਸ਼ਨ ਨੂੰ ਸਪੋਰਟ ਕਰਨ ਲਈ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਆ। ਸੋ ਅੱਜ ਹਰ ਇੱਕ ਕੰਪਨੀ, ਹਰ ਇੱਕ ਬਿਜ਼ਨਸ, ਹਰ ਇੱਕ ਇਨਸਾਨ ਇਹ ਚਾਹੁੰਦਾ ਕਿ ਵਧੀਆ ਪਰਮਾਨੈਂਟ ਇਮੀਗ੍ਰੇਸ਼ਨ ਇੱਥੇ ਹੋ ਸਕੇ। ਠੀਕ ਹੈ ਜੀ। ਤੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਕਿਉਂਕਿ ਕੰਜ਼ਰਵੇਟਿਵ ਪਾਰਟੀ ਇੱਕ ਐਸੀ ਪਾਰਟੀ ਆ ਜਿਹਨੂੰ ਜਿਹੜੇ ਦੂਰ ਅੰਦੇਸ਼ੀ ਨਹੀਂ ਰੱਖਦੀ, ਚਾਹੇ ਉਹ ਇਕਨੋਮਿਕ ਪ੍ਰੋਸਪੈਰਿਟੀ ਦੀ ਗੱਲ ਕਰ ਲਓ, ਉਹਦੇ ਵਿੱਚ ਵੀ ਜੇ ਦੇਖਿਆ ਜਾਣ ਇਹਨਾਂ ਦੀਆਂ ਲੋਕ ਮਾਰੂ ਨੀਤੀਆਂ, ਚਾਹੇ ਉਹ ਆਰਥਿਕ ਨੀਤੀਆਂ ਹੋਣ, ਇਸੇ ਤਰ੍ਹਾਂ ਇਮੀਗ੍ਰੇਸ਼ਨ ਆ ਜਿਹੜੀ ਉਹ 'ਤੇ ਵੀ ਇਹਨਾਂ ਦਾ ਕੋਈ ਜਿਹੜਾ ਹੈ ਉਹ ਵਿਜ਼ਨ ਨਹੀਂ ਹੈਗਾ। ਜਦੋਂ ਉਹਨੂੰ ਇਮੀਗ੍ਰੇਸ਼ਨ ਨੂੰ ਦੇਖਦੇ ਆ ਇਹਨਾਂ ਨੇ ਕੀ ਕੀਤਾ ਕਿ ਜਦੋਂ ਕੈਨੇਡਾ ਨੂੰ ਦੇਖਿਆ ਜਾਵੇ ਤਾਂ ਜਿਹੜਾ ਬਿਲਟ ਕੀਤਾ ਇਹ ਪਰਮਾਨੈਂਟ ਇਮੀਗ੍ਰੈਂਟਸ ਨੇ ਕੀਤਾ। ਇਹ ਚਾਹੁੰਦੇ ਨੇ ਕਿ ਟੈਂਪਰੇਰੀ ਵਰਕਰਸ ਲੈ ਜਾਓ, ਟੈਂਪਰੇਰੀ ਵਰਕਰਸ ਆਉਣਗੇ, ਪੈਸਾ ਕਮਾ ਕੇ ਵਾਪਸ ਚਲੇ ਜਾਣਗੇ। ਪਰ ਜਿਹੜੀ ਸਾਡੀ ਗਰੋਇੰਗ ਸੀਨੀਅਰ ਪਾਪੂਲੇਸ਼ਨ ਹੈ ਜਾਂ ਪ੍ਰੋਡਕਟਿਵਿਟੀ ਹੈ ਇਸ ਦੇਸ਼ 'ਚ, ਹਾਂਜੀ, ਸੀਨੀਅਰਸ ਦੀ ਕਿਸ ਤਰ੍ਹਾਂ ਦੇਖਭਾਲ ਕਰਾਂਗੇ, ਕਿਹੜਾ ਉਹਨੂੰ ਟੈਕਸ ਬੇਸ ਆ ਜਿਹੜਾ ਸਪੋਰਟ ਕਰੂਗਾ। ਸੋ ਇਸ ਕਰਕੇ ਸਾਨੂੰ ਜਿਹੜੀ ਆ ਉਹ ਪਰਮਾਨੈਂਟ ਇਮੀਗ੍ਰੇਸ਼ਨ ਇੱਥੇ ਜਿਹੜੀ ਆ ਉਹ ਵਧਾਉਣੀ ਪੈਣੀ ਆ। ਪਰ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਰਾਜ ਭਾਗ ਦੌਰਾਨ ਉਹ ਘਟੀ ਆ। ਔਰ ਖਾਸ ਕਰਕੇ ਜਿਹੜੀ ਹੈ ਪੇਰੈਂਟਸ, ਗ੍ਰੈਂਡ ਪੇਰੈਂਟਸ, ਕਿਉਂਕਿ ਜੇ ਕਿਸੇ ਨੇ ਕੈਨੇਡਾ 'ਚ ਆਉਣਾ ਤਾਂ ਉਹ ਇਹ ਵੀ ਤਾਂ ਚਾਹੁੰਦਾ ਨਾ ਕਿ ਮੇਰਾ ਪਰਿਵਾਰ ਇਕੱਠਾ ਹੋਵੇ, ਅਸੀਂ ਤਾਂ ਕਿ ਇਕੱਠੇ ਜਿਹੜੇ ਆ ਇੱਕ ਪਰਿਵਾਰ ਦਾ ਅੰਗ ਬਣ ਕੇ ਚੱਲੀਏ। ਜਿਹੜਾ ਠੀਕ ਹੈ ਕੰਜ਼ਰਵੇਟਿਵ ਪਾਰਟੀ ਨੇ ਉਹ ਚੇਂਜ ਕਰਕੇ ਹੁਣ ਪੇਰੈਂਟਸ ਕਲਾਸ ਨੂੰ 15 ਸਾਲ ਵੇਟਿੰਗ ਟਾਈਮ 'ਚ ਪਾ ਦਿੱਤਾ। 15 ਤੋਂ 18 ਸਾਲ ਇਹ ਜਿਹੜੀ ਚੀਜ਼ ਆ ਨਾ, ਹੁਣ ਕਿਉਂ ਆਊਂਗਾ? ਜੇ ਮੈਂ ਜਦੋਂ ਆਇਆ ਇਸ ਦੇਸ਼ 'ਚ ਮੈਂ ਇਸ ਕਰਕੇ ਆਇਆ ਸੀ, ਪਹਿਲਾਂ ਮੈਂ ਆਊਂਗਾ ਆਪਣਾ ਜੀਵਨ ਵਧੀਆ ਬਣਾਊਂ, ਫਿਰ ਮੈਂ ਆਪਣੇ ਪੇਰੈਂਟਸ ਵੀ, ਮੇਰਾ ਬ੍ਰਦਰ ਵੀ ਆਇਆ ਇੱਥੇ, ਰਾਈਟ। ਉਸ ਤੋਂ ਬਾਅਦ ਮੇਰੇ ਬੱਚੇ ਹੋਏ, ਉਹਨਾਂ ਦੇ ਨਾਲ ਅਸੀਂ ਜਿਹੜਾ ਇੱਕ ਕਹਿ ਲਓ ਵੀ ਇਕੱਠਾ ਜਿਹੜਾ ਨਿਊਕਲੀਅਸ ਸਾਡਾ ਸੀ, ਸਾਡੇ ਪੇਰੈਂਟਸ ਸੀਗੇ, ਸਾਡੇ ਪਰਿਵਾਰ ਦਾ। ਅੱਜ ਅਸੀਂ ਸਾਰੇ ਇਕੱਠੇ ਰਹਿ ਰਹੇ ਹਾਂ, ਬੜੀ ਤਰੱਕੀ ਕੀਤੀ। ਭਰਾ ਮੇਰਾ ਉਹ ਨੇ ਲਾ ਲਓ, ਮੈਂ ਲਾ ਲਓ, ਸਿਸਟਰ, ਸਾਡੇ ਪੇਰੈਂਟਸ। ਜਦੋਂ ਅੱਜ ਦੇਖਦੇ ਹਾਂ ਉਦੋਂ ਜਦੋਂ ਉਹ ਆਏ ਉਦੋਂ 12 ਤੋਂ 18 ਮਹੀਨੇ ਲੱਗਦੇ ਸੀ, ਅੱਜ 12 ਤੋਂ 18 ਸਾਲ ਲੱਗਣਗੇ। ਕੌਣ ਜਿਹੜਾ ਵਾ ਉਹ ਇਸ ਦੇਸ਼ 'ਚ ਆਊਗਾ ਜੇ ਉਹ ਸੋਚੇ ਕਿ ਮੇਰੇ ਪੇਰੈਂਟਸ ਜਿਹੜੇ ਨੇ ਬਾਅਦ ਦੇ ਵਿੱਚ ਸਾਡੇ ਨਾਲ ਇਕੱਠੇ ਨਹੀਂ ਹੋ ਸਕਦੇ। ਅੰਤ 'ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ? ਮਿਸਟਰ ਇਹੀ ਮੈਂ ਤੁਹਾਡੇ ਦਰਸ਼ਕਾਂ ਨੂੰ ਕਹੂੰਗਾ ਵੀ ਇਸ ਵੇਲੇ ਇਲੈਕਸ਼ਨ ਹੋਣ ਜਾ ਰਿਹਾ 2 ਮਈ ਨੂੰ।
ਇਹ ਇੱਕ ਬੜਾ ਹੀ ਜਿਹੜਾ ਇਹ ਜ਼ਰੂਰੀ ਇਲੈਕਸ਼ਨ ਹੈਗਾ, ਅੱਗੇ ਨਾਲੋਂ ਵੀ ਬਹੁਤ ਇੰਪੋਰਟੈਂਟ ਹੈ। ਕਿਉਂਕਿ ਇੱਕ ਪਾਸੇ ਜਦੋਂ ਮਿਸਟਰ ਹਾਰਪਰ ਜਿਹੜੇ ਨੇ ਜਾਂ ਉਹਦੀਆਂ ਰਾਈਟ ਵਿੰਗ ਏਜੰਡਾ ਕੰਜ਼ਰਵੇਟਿਵ ਨੀਤੀਆਂ ਦੇਖਦੇ ਆ, ਉਹ ਲੋਕ ਮਾਰੂ ਨੀਤੀਆਂ ਨੇ, ਉਹ ਐਂਟੀ ਇਮੀਗ੍ਰੇਸ਼ਨ ਨੀਤੀਆਂ ਨੇ, ਰਾਈਟ। ਤੇ ਇੱਕ ਪਾਸੇ $50 ਬਿਲੀਅਨ ਲੜਾਕੇ ਜਹਾਜ਼ਾਂ ਤੇ ਉਹਦੇ ਸਪੈਂਡ ਕਰ ਰਿਹਾ, ਜੇਲ੍ਹਾਂ ਦੇ ਵਿੱਚ ਜਵਾਕਾਂ ਨੂੰ ਕਹਿੰਦਾ ਬੰਦ ਕਰ ਦਿਓ, ਜੇਲ੍ਹਾਂ ਬਣਾ ਰਿਹਾ। ਉਸ ਤੋਂ ਬਾਅਦ ਉਹ ਵੱਡੀਆਂ ਤੋਂ ਵੱਡੀਆਂ ਕਾਰਪੋਰੇਸ਼ਨਸ ਨੂੰ ਜਿਹੜੀਆਂ ਨੇ ਉਹ ਟੈਕਸ ਰਾਤਾਂ ਦੇ ਰਿਹਾ। ਠੀਕ ਹੈ। ਦੂਸਰੇ ਪਾਸੇ ਲਿਬਰਲ ਕੈਨੇਡਾ ਜਿਹੜਾ ਮਾਈਕਲ ਇਗਨੈਟਿਵ ਦਾ ਕੈਨੇਡਾ, ਉਹਦੀ ਵਿਜ਼ਨ ਆ, ਮੇਰੀ ਸੁਖ ਧਾਲੀਵਾਲ ਦੀ ਨਿਊਟਨ ਨਾਰਥ ਡੈਲਟਾ ਤੋਂ ਕੈਂਡੀਡੇਟ, ਸਾਡੀ ਵਿਜ਼ਨ ਆ ਉਹ ਇਹ ਹੈਗੀ ਕਿ ਅਸੀਂ ਚਾਹੁੰਦੇ ਹਾਂ ਉਹ ਕੈਨੇਡਾ ਹੋਵੇ ਜਿਹੜਾ ਅਸੀਂ ਲੈ ਕੇ ਆਏ ਸੀ ਇਸ 'ਤੇ, ਕੰਪੈਸ਼ਨੇਟ, ਫੇਅਰ ਤੇ ਜਸਟ ਕੈਨੇਡਾ, ਜਿਹਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਸਾਨੂੰ ਮਿਲ ਸਕਣ। ਉਸ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਇੱਕ ਚੰਗੀ ਜਿਹੜੀ ਹੈ ਉਹਨਾਂ ਦਾ ਜਿਹੜਾ ਰਿਟਾਇਰਮੈਂਟ ਆ ਉਹ ਵਧੀਆ ਤਰੀਕੇ ਨਾਲ ਰਿਟਾਇਰ ਹੋ ਸਕਣ, ਬੱਚਿਆਂ ਨੂੰ ਪੜ੍ਹਾਈ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਮੁੱਖ ਰੱਖਦੇ ਹੋਏ ਕੀ ਕੀਤਾ, ਜਿਹੜੀਆਂ ਲਿਬਰਲ ਪਾਰਟੀ ਪਾਲਿਸੀਆਂ ਲੈ ਕੇ ਆਈ, ਜਿਹਦੇ ਵਿੱਚ 6% ਵਾਧਾ ਕਰਨਾ ਹੈਲਥ ਕੇਅਰ ਦੇ ਵਿੱਚ, ਹਰ ਇੱਕ ਬੱਚੇ ਨੂੰ $4000 ਦੇਣਾ ਜੇ ਯੂਨੀਵਰਸਿਟੀ ਜਾਂਦਾ, ਜਿਹਦੀ ਬੱਚੇ ਦੀ ਪੇਰੈਂਟਸ ਦੀ ਇਨਕਮ 36000 ਤੋਂ ਘੱਟ ਆ ਉਹਨੂੰ $6000 ਦੇਣੇ, ਔਰ ਬਜ਼ੁਰਗਾਂ ਲਈ $700 ਮਿਲੀਅਨ GIS ਦੇ ਵਿੱਚ ਪਾਉਣਾ। ਫਿਰ ਉਸ ਤੋਂ ਬਾਅਦ ਅਫੋਰਡੇਬਲ ਹਾਊਸਿੰਗ ਦੇ ਵਿੱਚ $550 ਮਿਲੀਅਨ ਪਾਉਣੇ। ਇਸੇ ਤਰ੍ਹਾਂ ਜੇ ਤੁਹਾਡਾ ਕੋਈ ਸਿੱਖ ਹੋ ਜਾਂਦਾ ਪੇਰੈਂਟ ਜਾਂ ਕੋਈ ਲਾਭਵਾਨ, ਤਾਂ ਤੁਹਾਨੂੰ ਇੱਕ ਹੋਮ ਕੇਅਰ ਪਲਾਨ ਲਿਆਂਦੀ ਆ, ਜਿਹਦੇ ਵਿੱਚ $1350 ਜਿਹੜੇ ਨੇ ਹਰ ਇੱਕ ਨੂੰ ਰਿਫੰਡੇਬਲ ਟੈਕਸ ਕ੍ਰੈਡਿਟ ਆਉਣਗੇ, 6 ਮਹੀਨੇ ਦੀ ਛੁੱਟੀ ਦਿੱਤੀ ਜਾਊ। ਸੋ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਹਾਂ, ਇੱਕ ਪਾਸ ਔਰ ਸਮਾਲ ਬਿਜ਼ਨਸ ਜਿਹੜੇ ਉਹਨਾਂ ਦੇ ਕੋਈ ਟੈਕਸ ਨਾ ਲੱਗੇ, ਲੋਕਾਂ ਦੇ ਕੋਈ ਟੈਕਸ ਨਾ ਲੱਗੇ, ਸੋ ਇਹ ਨੀਤੀਆਂ ਜਿਹੜੀਆਂ ਨੇ ਇਹ ਵਧੀਆ ਨੀਤੀਆਂ ਨੇ। ਇੱਕ ਪਾਸੇ ਹਾਰਪਰ ਦੀਆਂ ਲੋਕ ਮਾਰੂ ਨੀਤੀਆਂ, ਦੂਜੇ ਪਾਸੇ ਅਸਰਾਊ ਨੀਤੀਆਂ ਜਿਹੜੀਆਂ ਨੇ ਲਿਬਰਲ ਪਾਰਟੀ ਨੇ। ਸੋ ਇਸ ਕਰਕੇ ਮੈਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਕਹੂੰਗਾ ਕਿ ਜਿੱਦਾਂ ਮੈਨੂੰ ਪਿਛਲੇ 2 ਵਾਰ ਤੁਸੀਂ ਚੁਣ ਕੇ ਨੁਮਾਇੰਦਾ ਬਣਾ ਕੇ ਭੇਜਿਆ, ਤੁਹਾਡੀ ਆਵਾਜ਼ ਜਿਹੜੀ ਆ ਮੈਂ ਧੜੱਲੇ ਦੇ ਨਾਲ ਜਿਹੜੀ ਆ ਉਹ ਪਾਰਲੀਮੈਂਟ 'ਚ ਵੀ ਕਰੀ ਆ, ਔਰ ਜੇ ਮੇਰੇ ਆਫਿਸ 'ਚ ਵੀ ਕੋਈ ਆਇਆ ਉਹਨਾਂ ਦੀ ਵੀ ਬੜੀ ਮਦਦ ਕੀਤੀ। ਹੁਣ ਫਿਰ ਮੌਕਾ ਆ ਗਿਆ ਕਿ ਮੈਨੂੰ ਹੈਲਪ ਦੀ ਲੋੜ ਆ, ਅਤੇ ਮੇਰੀ ਦੱਬ ਕੇ ਜਿੰਨੀ ਹੈਲਪ ਕਰ ਸਕਦੇ ਹੋ ਕਰੋ। ਮੇਰੇ ਦਫ਼ਤਰ ਦਾ ਟੈਲੀਫੋਨ ਨੰਬਰ ਜ਼ਰੂਰ ਦੱਸੂਗਾ ਜੇ ਮਾਈਂਡ ਨਾ ਕਰੋ, ਉਹ ਹੈਗਾ 604 543 8080 604 543 8080। ਇੱਕ ਹੋਰ ਮਿਸਟਰ ਥਿੰਨ, ਤੁਹਾਨੂੰ ਪਤਾ ਹੋਣਾ ਵੀ ਮੇਰਾ ਸੈੱਲ ਫੋਨ ਜਿਹੜਾ ਉਹ ਹਮੇਸ਼ਾ ਹੀ ਪਬਲਿਕ ਆ, ਤਾਂ ਕਿ ਲੋਕ ਸਿੱਧੇ ਤਰੀਕੇ ਨਾਲ ਮੇਰੇ ਨਾਲ ਰਾਬਤਾ ਕਰ ਰੱਖਣ। ਉਹ ਵੀ ਨੱਚਦੇ ਨੇ 604 626 5000 604 626 5000। ਔਰ ਇੱਕੋ ਹੀ MP ਹੈ ਜਿਹੜਾ ਆਪਣਾ ਸੈੱਲ ਫੋਨ ਜਿਹੜਾ ਉਹ ਕਾਰਡਾਂ 'ਤੇ ਲਿਖ ਕੇ ਦਿੰਦਾ। ਔਰ ਕਦੇ ਵੀ ਤੁਸੀਂ ਦੇਖੋਗੇ ਵੀ ਮੈਂ ਕਮਿਊਨਿਟੀ ਦੇ ਵਿੱਚ ਆਪਣੀ ਜਿੰਨੀ ਜ਼ੋਰ ਲਾ ਕੇ ਕੰਮ ਕਰ ਸਕਦਾ ਕੀਤਾ, ਅਤੇ ਹੁਣ ਅੱਜ ਲੋੜ ਆ ਮੈਨੂੰ ਕਮਿਊਨਿਟੀ ਦੀ, ਔਰ ਮੈਨੂੰ ਲੋੜ ਆ ਤੁਹਾਡੇ ਜਿਹੜੇ ਦਰਸ਼ਕਾਂ ਦੀ, ਨਿਊਟਨ ਨਾਰਥ ਡੈਲਟਾ ਦੇ ਨਿਵਾਸੀਆਂ ਦੀ ਮੇਰੀ ਮਦਦ ਕਰਨ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ।